ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਰੋਤਿਓ, ਅੱਜ ਦੇ ਇਸ ਗੱਲਬਾਤ ਦੇ ਵਿੱਚ ਛੋਟੀ ਜੀ ਸਾਡੀ ਇਹ ਗੱਲਬਾਤ ਹੋਊਗੀ ਤੇ ਦੁਨੀਆ ਭਰ ਦੇ ਵਿੱਚ ਇਸ ਮੌਕੇ ਦੀਪ ਸਿੱਧੂ ਨੂੰ ਯਾਦ ਕਰਦਿਆਂ ਹੋਇਆਂ ਵੱਖ-ਵੱਖ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਗਏ ਨੇ ਪੂਰੀ ਦੁਨੀਆ ਭਰ ਦੇ ਵਿੱਚ। ਕੁਛ ਕੁ ਇਨਫੋਰਮੇਸ਼ਨ ਅਸੀਂ ਇਕੱਠੀ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਜਿਹੜਿਆਂ ਦਾ ਸਾਨੂੰ ਪਤਾ ਲੱਗਾ, ਜਿਹੜਾ ਸਾਨੂੰ ਦੱਸਿਆ ਗਿਆ, ਉਹ ਜਿਹੜੀਆਂ ਜਾਣਕਾਰੀਆਂ ਅਸੀਂ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਦੀਪ ਸਿੱਧੂ ਬੀਤੇ ਦਿਨਾਂ ਦੇ ਵਿੱਚ ਉਸ ਨੂੰ ਸੜਕ ਹਾਦਸਾ ਜਿਹੜਾ ਆ ਉਹ ਆਖਿਆ ਜਾ ਰਿਹਾ ਹੈ, ਉਸ ਦੀ ਮੌਤ ਦਾ ਜਿਹੜਾ ਉਹ ਕਾਰਨ, ਪਰ ਸ਼ੱਕ ਬਹੁਤ ਨੇ, ਸਵਾਲ ਬਹੁਤ ਨੇ। ਉਹ ਤਾਂ ਆਉਣ ਵਾਲਾ ਸਮੇਂ ਦੇ ਵਿੱਚ ਹੀ ਨਿਤਾਰਾ ਜਿਹੜਾ ਉਹ ਹੋ ਸਕੇਗਾ। ਪਰ ਉਹ ਇੱਕ ਐਸੀ ਰੂਹ ਜਿਸ ਨੂੰ ਹੁਣ ਯਾਦ ਕਰਦਿਆਂ ਹੋਇਆਂ, ਜਿਸ ਦਾ ਜਾਣ ਦਾ ਦਰਦ ਬਹੁਤ ਹੀ ਜ਼ਿਆਦਾ ਸਿੱਖ ਕੌਮ ਜਿਹੜੀ ਉਹ ਮਹਿਸੂਸ ਕਰ ਰਹੀ ਆ, ਤੇ ਉਸ ਨੂੰ ਯਾਦ ਕਰਦਿਆਂ ਹੋਇਆਂ ਦੁਨੀਆ ਭਰ ਦੇ ਵਿੱਚ ਉਸ ਨੂੰ ਯਾਦ ਕਰਦਿਆਂ ਹੋਇਆਂ ਪ੍ਰੋਗਰਾਮ ਉਲੀਕੇ ਗਏ ਨੇ। ਤੇ ਅਸੀਂ ਦੋਨੋਂ ਜਾਣੇ ਤੁਹਾਨੂੰ ਵਾਰੀ-ਵਾਰੀ ਸਿਰ ਵੱਖ-ਵੱਖ ਪ੍ਰੋਗਰਾਮ ਜਿਹੜੇ ਉਲੀਕੇ ਗਏ ਨੇ, ਉਸ ਦੇ ਬਾਰੇ ਜਾਣਕਾਰੀਆਂ ਦੇਵਾਂਗੇ, ਤਾਂ ਜੋ ਜਿਹੜਾ ਵੀ ਤੁਹਾਨੂੰ ਨਜ਼ਦੀਕ ਪੈਂਦਾ ਆ, ਤੁਸੀਂ ਉਹਨਾਂ ਸਮਾਗਮਾਂ ਦੇ ਵਿੱਚ ਜੀ। ਜ਼ਰੂਰ ਪਹੁੰਚੋ। ਸੋ ਬਿਲਕੁਲ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸਦੀ ਜਾਈਏ, ਸੰਦੀਪ ਸਿੰਘ ਸਿੱਧੂ, ਜਿਹਨੂੰ ਦੀਪ ਸਿੱਧੂ ਨਿਕਨੇਮ ਕਰਕੇ ਜਾਣਿਆ ਗਿਆ, ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਤੇ ਕਿਸਾਨੀ ਸੰਘਰਸ਼ ਨੂੰ ਵਡਮੁੱਲਾ ਯੋਗਦਾਨ ਪਾਇਆ ਉਸਨੇ, ਬਹੁਤ ਵੱਡਾ। ਤੇ ਸਿੱਖ ਕੌਮ ਨੂੰ ਹਲੂਣਾ ਦਿੱਤਾ, ਆਪਣੀ ਨੀਂਦ ਤੋਂ ਜਾਗੋ, ਵੀ ਆਪਾਂ ਗੁਲਾਮ ਹੈਗੇ ਆ, ਕਿਸ ਤਰ੍ਹਾਂ ਆਪਾਂ ਜਿਹੜੀਆਂ ਗਵਰਨਮੈਂਟ ਆ ਉਹਦੇ ਨਾਲ ਫਾਈਟ ਕਰਨਾ ਹੈਗਾ। ਸੋ ਇੱਕ ਤਰ੍ਹਾਂ ਨਾਲ ਉਹ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਹੀਰੋ ਬਣ ਗਿਆ। ਉਸ ਦੇ ਸੰਸਕਾਰ ਦੇ ਸਮੇਂ ਆਪਾਂ ਦੇਖਿਆ ਵੀ ਪੂਰੀ ਦੁਨੀਆ 'ਚ ਜਿਹੜੇ ਸਿੱਖ ਆ ਉਹ ਰੋਏ ਆ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਵੀ ਕਿਸੇ ਦੇ ਸੰਸਕਾਰ ਤੋਂ ਬਾਅਦ ਉਹਦੇ ਜਿਹੜੀ ਰਾਖ ਸੀ ਉਹ ਵੀ ਲੋਕ ਘਰਾਂ ਨੂੰ ਲੈ ਗਏ, ਵੀ ਇਹ ਇੱਕ ਸਾਡੇ ਯੋਧੇ ਦੀ ਰਾਖ ਹੈਗੀ ਆ। ਸੋ ਉਸ ਯੋਧੇ ਦੀ ਯਾਦ ਦੇ ਵਿੱਚ ਇਕੱਲਾ ਇੰਡੀਆ ਦੇ ਵਿੱਚ ਨਹੀਂ, ਪੰਜਾਬ ਵਿੱਚ ਨਹੀਂ, ਪੂਰੇ ਦੁਨੀਆ ਦੇ ਵਿੱਚ ਵੱਖ-ਵੱਖ ਪ੍ਰੋਗਰਾਮ, ਵੱਖ-ਵੱਖ ਜਥੇਬੰਦੀਆਂ ਵੱਲੋਂ ਉਲੀਕੇ ਗਏ ਆ। ਗੁਰੂ ਘਰਾਂ 'ਚ ਅਖੰਡ ਪਾਠ ਸਾਹਿਬ, ਸਹਿਜ ਪਾਠ, ਬਹੁਤ ਜਗ੍ਹਾ ਦੇ ਉੱਤੇ ਕੈਂਡਲ ਲਾਈਟ ਵਿਜਲ ਹੋ ਰਹੇ ਆ। ਕਈ ਜਗ੍ਹਾ ਇੰਡੀਅਨ ਅੰਬੈਸੀ ਦੇ ਸਾਹਮਣੇ ਵੀ ਇਕੱਠ ਹੋ ਰਿਹਾ ਹੈਗਾ। ਉਹ ਸਾਨੂੰ ਕਾफ़ੀ ਜਾਣਕਾਰੀ ਮਿਲੀ ਵੀ ਆ, ਤਾਂ ਕਰਕੇ ਉਹ ਆਪਾਂ ਸਾਡੇ ਸਾਰੇ ਸਰੋਤਿਆਂ ਨਾਲ ਸਾਂਝੀ ਕਰ ਦਈਏ। ਸਾਰਿਆਂ ਨੂੰ ਪਤਾ ਲੱਗ ਸਕੇ, ਜਿੱਥੇ-ਜਿੱਥੇ ਵੀ ਤੁਸੀਂ ਲਾਗੇ ਰਹਿੰਦੇ ਆ ਉਸ ਸ਼ਹਿਰ ਦੇ, ਉੱਥੇ ਤੁਸੀਂ ਜਾ ਸਕੋ। ਤੇ ਜਿਨ੍ਹਾਂ ਜਗ੍ਹਾ ਦੇ ਉੱਤੇ ਨਹੀਂ ਹੋ ਰਿਹਾ, ਸੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਉਹ ਵੀ ਕਿਸੇ ਟਾਈਮ ਉਹ ਉਸ ਵੀਰ ਦੀ ਯਾਦ ਦੇ ਵਿੱਚ ਕੁਛ ਨਾ ਕੁਛ ਪ੍ਰੋਗਰਾਮ ਜ਼ਰੂਰ ਰੱਖਣ। ਜੀ, ਆਪਾਂ ਹਰਜੋਤ ਸਿੰਘ ਜੀ ਸ਼ੁਰੂਆਤ ਜਿਹੜੀ ਉਹ ਕਰਦੇ ਜਾਈਏ। ਇੱਕ ਜਿਹੜੀ ਮਾਰਚ ਆ, ਪਹਿਲੋਂ ਰੈਲੀ ਜਿਹੜੀ ਆ ਉਸ ਦੇ ਬਾਰੇ ਆਪਾਂ ਦੱਸਦੇ ਜਾਈਏ। ਇਹ ਸੈਨ ਫਰਾਂਸਿਸਕੋ ਦੇ ਸਫਾਰਤਖਾਨੇ ਦੇ ਬਾਹਰ ਜਿਹੜੀ ਉਹ ਕੱਢੀ ਜਾਣੀ ਆ। ਇਹ 19 ਫਰਵਰੀ ਸ਼ਨਿਚਰਵਾਰ ਦਾ ਇਹ ਜਿਹੜਾ ਦਿਨ ਆ, ਸਵੇਰੇ 11 ਤੋਂ 2 ਵਜੇ ਤੱਕ ਸੈਨ ਫਰਾਂਸਿਸਕੋ ਦੀ ਅੰਬੈਸੀ ਦੇ ਬਾਹਰ ਆ। ਇਹ ਮਾਰਚ ਔਨ ਇੰਡੀਅਨ ਅੰਬੈਸੀ ਪ੍ਰੋਟੈਸਟ ਦ ਪੋਲੀਟੀਕਲ ਮਰਡਰ ਆਫ ਦੀਪ ਸਿੱਧੂ। ਵੀ ਜਿਹੜੇ ਕਹਿੰਦੇ ਵੀ ਸਿਆਸੀ ਕਤਲ ਹੋਇਆ ਦੀਪ ਸਿੱਧੂ ਦਾ, ਉਸ ਦੇ ਖਿਲਾਫ ਜਿਹੜਾ ਇਹ ਰੈਲੀ ਆ 19 ਫਰਵਰੀ ਨੂੰ ਸਵੇਰੇ 11 ਤੋਂ 2 ਵਜੇ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜੀ ਇੰਡੀਅਨ ਅੰਬੈਸੀ ਉਸ ਦੇ ਬਾਹਰ 540 ਅਰਗੁਏਲੋ ਬੁਲੇਵਾਰਡ ਸੈਨ ਫਰਾਂਸਿਸਕੋ ਦੇ ਵਿੱਚ। ਜੀ, ਬਿਲਕੁਲ। ਸੋ ਇਸੇ ਤਰ੍ਹਾਂ ਅਸੀਂ ਵਾਰ-ਵਾਰ ਦੱਸਦੇ ਜਾਵਾਂਗੇ। ਫਰਿਜ਼ਨੋ ਦੇ ਵਿੱਚ ਵੀ ਜਿਹੜਾ ਆ ਸ਼ਨੀਚਰਵਾਰ ਨੂੰ ਸ਼ਾਮ ਨੂੰ ਪ੍ਰੋਗਰਾਮ ਰੱਖਿਆ ਗਿਆ, ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ। ਉੱਥੇ ਬੁਲਾਰੇ ਵੀ ਬੋਲਣਗੇ। ਜੈਕਾਰਾ ਜੀ ਮੂਵਮੈਂਟ ਤੇ ਹੋਰ ਜਿਹੜੇ ਫਰਿਜ਼ਨੋ ਦੇ ਲੋਕਲ ਜਿੰਨੀ ਵੀ ਸਿੱਖ ਸੰਗਤ ਆ, ਉਹਨਾਂ ਵੱਲੋਂ ਰਲ ਕੇ ਇਹ ਪ੍ਰੋਗਰਾਮ ਰੱਖੇ ਗਏ ਆ। ਜੀ, ਸੋ ਫਰੈਜ਼ਨੋ ਦੇ ਵਿੱਚ ਜੇ ਆਪਾਂ ਦੱਸਦੇ ਜਾਈਏ, ਕੈਂਡਲ ਲਾਈਟ ਵਿਜਲ ਜਿਹੜੀ ਆ ਉੱਥੇ ਉਹਨਾਂ ਦੇ ਲਈ ਕੀਤੀ ਜਾਣੀ ਆ 5:30 ਵਜੇ ਤੋਂ ਲੈ ਆਈ ਥਿੰਕ 8 ਵਜੇ ਤੱਕ। ਇਹ ਵੀ 19 ਫਰਵਰੀ ਸ਼ਨੀਚਰਵਾਰ ਨੂੰ ਜਸਵੰਤ ਸਿੰਘ ਖਾਲੜਾ ਨੇਬਰਹੁੱਡ ਪਾਰਕ 3861 ਵੈਸਟ ਕਲਿੰਟਨ ਐਵੀਨਿਊ ਫਰੈਜ਼ਨੋ, ਇੱਥੇ ਜਿਹੜਾ ਉਹ ਤੁਸੀਂ ਜਿਹੜਾ ਪਹੁੰਚ ਸਕਦੇ ਹੈਗੇ ਆ। ਸੋ ਜੀ। ਜੀ ਸੋ ਅਗਲਾ। ਅਗਲੇ ਕੁਛ ਦੱਸਦੇ ਜਾਈਏ। ਕੈਨੇਡਾ ਦੇ ਵਿੱਚ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਜਿਹੜਾ ਹੈਗਾ 32 ਰੀਗਨ ਰੋਡ ਬਰੈਂਪਟਨ ਦੇ ਵਿੱਚ, ਉੱਥੇ 18 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਆ ਅੱਜ।
ਤੇ ਉਹਨਾਂ ਦੇ ਭੋਗ 20 ਫਰਵਰੀ ਨੂੰ ਪੈਣਗੇ। ਜੀ, ਇਸੇ ਤਰੀਕੇ ਦੇ ਨਾਲ ਬਰੈਂਪਟਨ ਦੇ ਵਿੱਚ ਹੀ ਇੱਕ ਹੋਰ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਹੈਗਾ, ਇਹ ਵੀ 18 ਤੋਂ 20 ਦੇ ਦਰਮਿਆਨ ਸ਼੍ਰੋਮਣੀ ਸਿੱਖ ਸੰਗਤ ਡਨਵਿਨ ਗੁਰਦੁਆਰਾ, ਇਹ ਮਿਸੀਸਾਗਾ ਦੇ ਵਿੱਚ ਆ, ਤੇ ਕੈਂਡਲ ਲਾਈਟ ਵਿਜਲ ਜਿਹੜੀ ਹੈ 20 ਤਰੀਕ ਨੂੰ ਬਰੈਂਪਟਨ ਦੇ ਗੇਜ ਪਾਰਕ ਦੇ ਵਿੱਚ ਭੋਗ ਤੋਂ ਬਾਅਦ ਦੇ ਵਿੱਚ ਉਹ ਬਰੈਂਪਟਨ ਦੇ ਵਿੱਚ ਹੋਣੀ ਆ। ਸੋ ਇਹ ਦੀਪ ਸਿੱਧੂ ਦੀ ਯਾਦ ਦੇ ਵਿੱਚ ਜੀ, ਪ੍ਰੋਗਰਾਮ ਹੈ। ਇਸੇ ਤਰ੍ਹਾਂ ਬਰੈਂਪਟਨ ਕੈਨੇਡਾ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਜਿਹੜਾ ਕਿ 13 ਗੁਰੂ ਨਾਨਕ ਸਟਰੀਟ ਬਰੈਂਪਟਨ 'ਚ ਆ। ਉੱਥੇ ਕੈਂਡਲ ਲਾਈਟ ਵਿਜਲ 27 ਫਰਵਰੀ ਨੂੰ ਆ 6:30 ਵਜੇ, ਪਰ ਸਹਿਜ ਪਾਠ ਦੇ ਭੋਗ 3 ਵਜੇ ਤੋਂ ਲੈ ਕੇ 5 ਵਜੇ ਤਾਈਂ 27 ਫਰਵਰੀ ਨੂੰ ਹੀ ਰੱਖੇ ਗਏ ਆ, ਭੋਗ ਪੈਣਗੇ ਉਦੋਂ। ਜੀ, ਬਿਲਕੁਲ। ਸੋ ਅੱਗੇ ਜੇ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ, ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਉਹ ਕੈਨਬਰਾ ਦਾ ਗੁਰਦੁਆਰਾ ਸਾਹਿਬ ਹੈਗਾ ਆ, 15 ਹਿੱਕੀ ਕੋਟ ਵੈਸਟਰਨ ਦੇ ਵਿੱਚ, ਕੈਨਬਰਾ ਦੇ ਵਿੱਚ। ਉੱਥੇ ਅਖੰਡ ਪਾਠ ਸਾਹਿਬ ਸੰਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਜਿਹੜੇ ਉਹ 18 ਤੋਂ 20 ਦੇ ਵਿੱਚ ਹੋਊਗਾ। ਸੋ ਸਮਾਪਤੀ ਜਿਹੜੀ ਆ ਅਖੰਡ ਪਾਠ ਸਾਹਿਬ ਦੀ ਉਹ ਫਰਵਰੀ 20 ਨੂੰ ਸਵੇਰੇ 10 ਵਜੇ ਹੋਵੇਗੀ। ਜੀ, ਗੁਰਦੁਆਰਾ ਸਾਹਿਬ ਬਰੈਂਪਟਨ ਦੇ ਵਿੱਚ ਗੁਰੂ ਘਰ ਜੋਤ ਪ੍ਰਕਾਸ਼ ਅਖੰਡ ਪਾਠ ਸਾਹਿਬ 18 ਫਰਵਰੀ ਨੂੰ ਰੱਖੇ ਗਏ। ਉਹਨਾਂ ਦੇ ਭੋਗ 20 ਫਰਵਰੀ ਨੂੰ ਪੈਣਗੇ ਤੇ ਉੱਥੇ ਸੰਗਤਾਂ ਪਹੁੰਚਣ, ਪੂਰੇ ਆਪਣੀ ਹਾਜ਼ਰੀ ਭਰਨ ਤੇ ਉਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਜੀ, ਇਸੇ ਤਰੀਕੇ ਦੇ ਨਾਲ ਬੇਕਰਸਫੀਲਡ ਦੇ ਵਿੱਚ ਕੈਂਡਲ ਲਾਈਟ ਵਿਜਲ 20 ਫਰਵਰੀ ਨੂੰ ਸ਼ਾਮੀ 5 ਤੋਂ 7 ਵਜੇ ਤੱਕ ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਦੇ ਵਿੱਚ ਹੋਣੀ ਹੈ। ਇਹ 20 ਫਰਵਰੀ ਨੂੰ 4140 ਵਾਈਟ ਗੇਟ ਐਵੀਨਿਊ ਬੇਕਰਸਫੀਲਡ। ਜੀ, ਇਸੇ ਤਰ੍ਹਾਂ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ 800 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ, ਨਿਊ ਜਰਸੀ ਦੇ ਵਿੱਚ 20 ਫਰਵਰੀ ਨੂੰ 10 ਵਜੇ ਭੋਗ ਪੈਣਗੇ। ਜੀ, ਤੇ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਯੂਬਾ ਸਿਟੀ ਵਿਖੇ ਇਹ ਵੀ 20 ਫਰਵਰੀ ਨੂੰ ਕੈਂਡਲ ਸੈਰੇਮਨੀ ਜਿਹੜੀ ਆ ਉਹ ਹੋਵੇਗੀ। ਟਾਇਰਾ ਬਿਊਨਾ ਗੁਰਦੁਆਰਾ ਸਾਹਿਬ, ਜਿੱਥੇ ਸਾਲਾਨਾ ਨਗਰ ਕੀਰਤਨ ਹੁੰਦਾ ਆ, ਉੱਥੇ ਸ਼ਾਮੀ 6:30 ਵਜੇ ਜਿਹੜੇ ਆ ਉਹ ਉੱਥੇ ਇਸ ਦੀਪ ਸਿੱਧੂ ਨੂੰ ਜਿਹੜਾ ਆ ਉਹ ਯਾਦ ਕੀਤਾ ਜਾਵੇਗਾ। ਜੀ, ਇਸੇ ਤਰ੍ਹਾਂ ਬਾਈ ਦੀਪ ਸਿੰਘ ਸਿੱਧੂ ਹੋਣਾ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਸਹਿਜ ਪਾਠ ਦੇ ਭੋਗ ਫਰਵਰੀ 20 ਨੂੰ ਐਤਵਾਰ ਨੂੰ ਸਵੇਰੇ ਪੈਣਗੇ, 300 ਗੁਰਦੁਆਰਾ ਸਾਹਿਬ ਰੋਡ, ਫਰੀਮੌਂਟ ਕੈਲੀਫੋਰਨੀਆ ਵਿਖੇ। ਜੀ, ਨਿਊਯਾਰਕ ਦੇ ਵਿੱਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਆ 95-30-118 ਸਟਰੀਟ ਰਿਚਮੰਡ ਹਿੱਲ ਨਿਊਯਾਰਕ, ਇੱਥੇ ਅਖੰਡ ਪਾਠ ਸਾਹਿਬ 18 ਤੋਂ 20 ਤਰੀਕ ਤੱਕ ਜਿਹੜੇ ਹੋਣਗੇ। ਉਸ ਤੋਂ ਉਪਰੰਤ ਕਥਾ ਕੀਰਤਨ ਦੇ ਜਿਹੜੇ ਦੀਵਾਨ ਆ ਉਹ ਜਿਹੜੇ ਸਜਾਏ ਜਾਣਗੇ, ਤੇ ਦੀਪ ਸਿੱਧੂ ਹੁਣਾਂ ਨੂੰ ਉੱਥੇ ਯਾਦ ਕੀਤਾ ਜਾਵੇਗਾ। ਰਿਚਮੰਡ ਹਿੱਲ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ। ਜੀ, ਇਸੇ ਤਰ੍ਹਾਂ ਖਬਰ ਆ ਰਹੀ ਹੈਗੀ ਬੈਲਜੀਅਮ ਤੋਂ। ਬੈਲਜੀਅਮ ਦੇ ਵਿੱਚ ਕੋਰਟ JK ਪੋਸਟਲੇਟ ਜਿਹੜੀ ਹੈਗੀ 49 9000 ਜੈਨ ਤੇ ਉੱਥੇ ਫਰਵਰੀ 25 ਨੂੰ ਸ਼ੁੱਕਰਵਾਰ ਨੂੰ ਭੋਗ ਰੱਖੇ ਜਾਣਗੇ ਤੇ ਉਹਨਾਂ ਦਾ ਭੋਗ ਜਿਹੜਾ ਆ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ ਤੇ ਭੋਗ ਫਰਵਰੀ 27 2022 ਨੂੰ 11:30 ਵਜੇ ਪੈਣਗੇ। ਜੀ, ਨਿਊ ਵੈਸਟਮਿਨਿਸਟਰ BC ਕੈਨੇਡਾ ਦੇ ਵਿੱਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ 20 ਫਰਵਰੀ ਨੂੰ, ਦਿਨ ਐਤਵਾਰ ਨੂੰ ਸਵੇਰੇ ਜਿਹੜੇ ਉੱਥੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਦੇ ਵਿੱਚ ਸਵੇਰੇ 9:15 ਵਜੇ ਜਿਹੜਾ ਆ ਇਹ ਸਮਾਗਮ ਰੱਖਿਆ ਗਿਆ ਆ। ਸ਼ਰਧਾਂਜਲੀ ਸਮਾਗਮ ਦੀਪ ਸਿੱਧੂ ਦੀ ਯਾਦ ਦੇ ਵਿੱਚ 20 ਫਰਵਰੀ ਨੂੰ ਐਤਵਾਰ ਨੂੰ ਨਿਊ ਵੈਸਟਮਿਨਿਸਟਰ ਦੇ ਵਿੱਚ ਗੁਰਦੁਆਰਾ ਸਾਹਿਬ ਸੁਖ ਸਾਗਰ। ਜੀ, ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਗਲੈਨਵੁੱਡ ਗੁਰਦੁਆਰਾ ਸਾਹਿਬ ਜਿਹੜਾ ਹੈ ਉੱਥੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਫਰਵਰੀ 18 ਤੇ ਭੋਗ ਪੈਣਗੇ ਫਰਵਰੀ 20 2022 ਨੂੰ। ਜੀ, ਟੋਰਾਂਟੋ ਕੈਨੇਡਾ ਦੇ ਵਿੱਚ ਵੀ ਜਿਹੜੇ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਆ ਉਹ ਰੱਖੇ ਗਏ ਹੈਗੇ ਨੇ। ਡਿਕਸੀ ਗੁਰਦੁਆਰਾ ਜਿਹੜਾ ਡਿਕਸੀ ਰੋਡ ਮਿਸੀਸਾਗਾ ਓਨਟਾਰੀਓ ਦੇ ਵਿੱਚ ਆ, ਉਹ 19 ਫਰਵਰੀ ਨੂੰ ਸਵੇਰੇ 10 ਤੋਂ 12 ਵਜੇ ਤੱਕ ਜਿਹੜਾ ਆ ਉਹ ਉਹਨਾਂ ਦੀ ਯਾਦ ਦੇ ਵਿੱਚ। ਜੀ, ਇਸੇ ਤਰ੍ਹਾਂ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ
ਓਨਟਾਰੀਓ 'ਚ ਜਿਹੜਾ ਆ ਮੇਡਸਟੋਨ 7955 ਕਾਉਂਟੀ ਰੋਡ 42 ਮੇਡਸਟੋਨ ਓਨਟਾਰੀਓ 'ਚ ਉੱਥੇ 18 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਆ ਤੇ ਜਿਨ੍ਹਾਂ ਦੇ ਭੋਗ 20 ਫਰਵਰੀ ਨੂੰ 10 ਤੋਂ 11 ਵਜੇ ਦੇ ਵਿੱਚ ਪੈਣਗੇ। ਜੀ। ਅ, ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦੇ ਗੁਰਦੁਆਰਾ ਸਾਹਿਬ ਵਿਖੇ 20 ਫਰਵਰੀ ਐਤਵਾਰ ਨੂੰ ਜਿਹੜੇ ਗੁਰਮਤਿ ਸਮਾਗਮ ਸੰਦੀਪ ਸਿੰਘ ਸਿੱਧੂ, ਦੀਪ ਸਿੱਧੂ ਦੀ ਮਿੱਠੀ ਯਾਦ ਨੂੰ ਸਮਰਪਿਤ ਜਿਹੜੇ ਉਹ ਹੋਣਗੇ 20 ਫਰਵਰੀ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਐਤਵਾਰ ਨੂੰ। ਜੀ, ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਮੰਟੀਕਾ ਵਿਖੇ ਫਰਵਰੀ 20 ਨੂੰ ਭੋਗ ਪੈਣਗੇ ਸੁਖਮਨੀ ਸਾਹਿਬ ਦੇ ਪਾਠ ਦੇ। ਸੋ ਸੰਗਤਾਂ ਜਿਹੜੀਆਂ ਬਹੁਤ ਰਹਿੰਦੀਆਂ ਆਪਣੀਆਂ ਮੰਟੀਕਾ, ਸਟਾਕਟਨ, ਲੈਥਰੋਪ ਉਸ ਏਰੀਏ ਦੇ ਵਿੱਚ ਟਰੇਸੀ। ਸੋ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ। ਜੀ। ਬੈਲਜੀਅਮ 'ਚ ਆਈ ਥਿੰਕ ਹਰਜੋਤ ਸਿੰਘ ਜੀ ਸੇਂਟ ਟਰੂਡਨ ਜਿਹੜਾ ਆ ਉਹ 27 ਫਰਵਰੀ ਨੂੰ ਉਹ ਅਗਲੇ ਹਫ਼ਤੇ ਜਿਹੜਾ ਹੈ ਉੱਥੇ ਗੁਰਦੁਆਰਾ ਸਾਹਿਬ ਸੰਗਤ ਸਾਹਿਬ ਜਿਹੜਾ ਹੈਗਾ ਸੇਂਟ ਟਰੂਡਨ ਦੇ ਵਿੱਚ ਬੈਲਜੀਅਮ 'ਚ ਉੱਥੇ ਦੀਪ ਸਿੱਧੂ ਦੀ ਯਾਦ ਦੇ ਵਿੱਚ ਸਮਾਗਮ ਜਿਹੜੇ ਉਹ ਰੱਖੇ ਗਏ ਨੇ। ਜੀ, ਇਸੇ ਤਰ੍ਹਾਂ ਮਿਸੀਸਾਗਾ ਓਨਟਾਰੀਓ ਦੇ ਵਿੱਚ ਸ਼੍ਰੋਮਣੀ ਸਿੱਖ ਸੰਗਤ ਡਨਵਿਨ ਗੁਰਦੁਆਰਾ ਸਾਹਿਬ ਫਰਵਰੀ 18 ਨੂੰ ਆਰੰਭ ਹੋਣਗੇ ਅਖੰਡ ਪਾਠ ਸਾਹਿਬ ਤੇ 20 ਨੂੰ ਉੱਥੇ ਭੋਗ ਪੈਣਗੇ 1 ਵਜੇ ਦੇ ਕਰੀਬ। ਤੇ ਉਸੇ 20 ਤਰੀਕ ਨੂੰ ਸ਼ਾਮ ਨੂੰ ਐਤਵਾਰ ਨੂੰ 7 ਵਜੇ ਕੈਂਡਲ ਲਾਈਟ ਵਿਜਲ ਵੀ ਰੱਖਿਆ ਗਿਆ ਹੈਗਾ ਜੀ ਗੇਜ ਪਾਰਕ ਬਰੈਂਪਟਨ ਦੇ ਵਿੱਚ। ਜੀ। ਗੁਰਦੁਆਰਾ ਸਾਹਿਬ ਰਿਵਰਸਾਈਡ ਦੇ ਵਿੱਚ 7940 ਮਿਸ਼ਨ ਬੁਲੇਵਾਰਡ, ਜਰੂਪਾ ਵੈਲੀ ਇੱਥੇ ਜਿਹੜਾ ਆ 20 ਫਰਵਰੀ ਨੂੰ ਐਤਵਾਰ ਨੂੰ ਸਵੇਰੇ 10:30 ਵਜੇ ਜਿਹੜੇ ਆ ਦੀਪ ਸਿੱਧੂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਗਮ ਜਿਹੜੇ ਆ ਉਹ ਰੱਖੇ ਗਏ ਨੇ ਤੇ ਜਿਹੜਾ ਸਹਿਜ ਪਾਠ ਚੱਲ ਰਿਹਾ ਸੀ ਉਸ ਦੀ ਸੰਪੂਰਨਤਾ ਹੋਵੇਗੀ। ਜੀ, ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦਾ ਤੁਸੀਂ ਆਲਰੇਡੀ ਅਨਾਉਂਸ ਕਰੇ ਦਿੱਤਾ ਹੈ ਤੇ ਗੁਰਦੁਆਰਾ ਸਾਹਿਬ ਰਿਵਰਸਾਈਡ 'ਚ ਵੀ ਤੁਸੀਂ ਦੱਸ ਦਿੱਤਾ ਹੈ ਤੇ ਜੀ। ਇਸੇ ਤੋ ਤਰ੍ਹਾਂ ਇਸੇ ਤਰੀਕੇ ਨਾਲ ਜਰਮਨੀ ਦੇ ਗੈਂਟ ਜਿਹੜਾ ਸ਼ਹਿਰ ਆ ਉੱਥੇ ਵੀ ਦੀਪ ਸਿੱਧੂ ਦੀ ਯਾਦ ਦੇ ਵਿੱਚ ਸਮਾਗਮ ਜਿਹੜੇ ਉਹ ਰੱਖੇ ਗਏ ਨੇ। ਉਹ 25 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭਤਾ ਹੋਵੇਗੀ ਤੇ 27 ਫਰਵਰੀ ਨੂੰ ਜਿਹੜਾ ਐਤਵਾਰ ਨੂੰ ਸਵੇਰੇ ਉੱਥੇ ਦੇ 11:30 ਵਜੇ ਦੇ ਹਿਸਾਬ ਦੇ ਨਾਲ ਉਹ ਸੰਪੂਰਨਤਾ ਹੋਵੇਗੀ ਤੇ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ। ਜੀ, ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਅਖੰਡ ਪਾਠ ਸਾਹਿਬ ਫਰਵਰੀ 18 ਨੂੰ ਰੱਖੇ ਗਏ ਆ ਜਿਨ੍ਹਾਂ ਦੇ ਭੋਗ ਫਰਵਰੀ 20 ਨੂੰ ਸਵੇਰੇ 9 ਵਜੇ ਪੈਣਗੇ। ਤੇ ਇਸੇ ਤਰ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀ ਗਈ ਆ ਤੇ ਇਹ ਬੇਨਤੀ ਵੀ ਕੀਤੀ ਗਈ ਆ ਜਿੰਨੀਆਂ ਵੀ ਸੰਗਤਾਂ ਆ ਉਹ ਆਪਣੀਆਂ ਕੇਸਰੀ ਦਸਤਾਰਾਂ ਜਾਂ ਕੇਸਰੀ ਚੁੰਨੀਆਂ ਪਹਿਨ ਕੇ ਉੱਧਰ ਨੂੰ ਗੁਰਦੁਆਰਾ ਸਾਹਿਬ ਪਹੁੰਚਣ। ਜੀ, ਬਿਲਕੁਲ। ਤੇ ਜਿਹੜਾ ਵਿਸ਼ੇਸ਼ ਸਮਾਗਮ ਜਿਹੜਾ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਜਿਹੜਾ ਉਹ ਹੋਵੇਗਾ, ਇਹ 24 ਫਰਵਰੀ ਨੂੰ ਦਿਨ ਵੀਰਵਾਰ ਹੈਗਾ ਦੁਪਹਿਰ 1 ਵਜੇ। ਪੰਜਾਬ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜਾ ਅੰਤਿਮ ਅਰਦਾਸ ਦੀਪ ਸਿੱਧੂ ਦੀ ਜਿਹੜੀ ਆ ਉਹ ਉੱਥੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਉਹ ਹੋਣੀ ਹੈਗੀ ਆ। ਸੋ 24 ਫਰਵਰੀ ਨੂੰ ਕੋਈ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਰਹੇਗਾ ਸਾਰੇ ਹੀ ਪਿੰਡਾਂ ਤੋਂ ਲੋਕ ਜਿਹੜੇ ਉੱਥੇ ਸ਼ਹਿਰਾਂ ਤੋਂ ਲੋਕ ਜਿਹੜੇ ਜ਼ਰੂਰ ਪਹੁੰਚੋ, ਹੁਮ-ਹੁਮਾ ਕੇ ਪਹੁੰਚੋ। ਆਪਣੀ ਕੌਮ ਨੂੰ ਜਿਹੜਾ ਆ ਉਹ ਹੁਲਾਰਾ ਦੇ ਕੇ ਗਿਆ ਆ, ਹੁੰਗਾਰਾ ਦੇ ਕੇ ਗਿਆ ਆ, ਜਾਗਣ ਦੀ ਇੱਕ ਜਿਹੜਾ ਇਹਨੇ ਦੀਪ ਜਿਹੜਾ ਉਹ ਜਗਾਇਆ ਹੈ ਆਪਣੇ ਨਾਮ ਦੇ ਵਾਂਗੂ। ਸੋ ਜ਼ਰੂਰ ਆਪਾਂ ਉਸ ਦੇ ਕਦਮਾਂ ਦੇ ਉੱਤੇ ਚੱਲੀਏ ਤੇ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਪਹਿਲੋਂ ਵੀ ਗੱਲ ਕਰ ਰਹੇ ਸੀਗੇ ਬਹੁਤ ਲੋਕਾਂ ਨੇ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਏਦਾਂ ਦਾ ਇਕੱਠ ਜਿਹੜਾ ਆ ਉਹ ਘੱਟ ਜਿਹੜਾ ਉਹ ਦੇਖਿਆ ਹੈਗਾ ਆ। ਥੋੜ੍ਹੇ ਹੀ ਸਮੇਂ ਦੇ ਵਿੱਚ ਏਦਾਂ ਦੀ ਜਿਹੜੀ ਗੱਲ ਕਰਕੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਸ਼ਾਂਤ ਸੁਭਾਅ ਦੇ ਵਿੱਚ ਰਹਿ ਕੇ ਤਰਕ ਦੇ ਨਾਲ ਗੱਲ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਤੇ ਉਸ ਦੀਆਂ ਗੱਲਾਂ ਦੇ ਵਿੱਚ ਵਜ਼ਨ ਜਿਹੜਾ ਆ ਉਹ ਸਾਰਿਆਂ ਨੂੰ ਲੱਗਾ। ਉਹਦੇ ਕਰਕੇ ਉਸ ਦੀਆਂ ਬਾਤਾਂ ਜਿਹੜਾ ਇਸ ਟਾਈਮ ਪੂਰੀ ਦੁਨੀਆ ਜਿਹੜੀ ਉਹ ਪਾ ਰਹੀ ਹੈਗੀ ਆ। ਤੇ ਜਿੱਦਾਂ ਦੱਸ ਰਹੇ ਸੀਗੇ ਕੱਲ੍ਹ ਵੀ ਜਦ ਇਸਦਾ ਸੰਸਕਾਰ ਵੀ ਕੀਤਾ ਗਿਆ ਤੇ ਕਹਿੰਦੇ ਵੀ ਉਹ ਵੀ ਪੰਜਾਬ ਦੀ ਬਾਤ ਪਾ ਗਈ। ਤਸਵੀਰ ਜਿਹੜੀ ਇੱਕ ਅਜਿਹੀ ਆਈ ਵੀ ਅੱਗ ਦੀਆਂ ਲਾਟਾਂ ਵੀ ਪੰਜਾਬ ਦਾ ਨਕਸ਼ਾ ਜਿਹੜਾ ਉਹ ਬਣਾ ਗਈਆਂ। ਸੋ ਪੰਜਾਬ ਦੀ ਕੌਮ ਦੀ ਜਿਹੜੀ ਇਹ ਗੱਲ ਕਰਨ ਵਾਲਾ ਦੀਪ ਸਿੰਘ ਸਿੱਧੂ ਆਪਣੇ ਵਿੱਚ ਨਹੀਂ ਰਿਹਾ ਪਰ ਉਸਦੇ ਖਿਆਲ, ਉਸਦੀਆਂ ਗੱਲਾਂ ਉਹ ਆਪਣੇ ਵਿੱਚ ਰਹਿਣਗੀਆਂ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਹੀ ਕੋਸ਼ਿਸ਼ ਆ, ਇਹੀ ਬੇਨਤੀ ਆ ਸਾਰਿਆਂ ਨੂੰ
ਵੀ ਇਸ ਦੇ ਕਦਮਾਂ ਦੇ ਉੱਤੇ ਜਿਹੜਾ ਉਹ ਚੱਲਣ ਦੀ ਆਪਾਂ ਜੀ, ਕੋਸ਼ਿਸ਼ ਜਿਹੜੀ ਉਹ ਕਰੀਏ। ਸੋ ਵੱਖ-ਵੱਖ ਜਿਹੜੇ ਸਮਾਗਮ ਦੱਸੇ ਆ, ਉਹਨਾਂ ਦੇ ਵਿੱਚ ਜ਼ਰੂਰ ਪਹੁੰਚੋ। ਹੋ ਸਕਦਾ ਵੀ ਰਹਿ ਵੀ ਗਏ ਹੋਣ ਸਾਡੇ ਕੋਲੋਂ, ਜਿਨ੍ਹਾਂ ਦੀ ਇਨਫੋਰਮੇਸ਼ਨ ਸਾਡੇ ਤੱਕ ਜਿਹੜੀ ਉਹ ਨਹੀਂ ਸੀ ਪਹੁੰਚੀ, ਪਰ ਅਸੀਂ ਤੁਹਾਨੂੰ ਜ਼ਰੂਰ ਜਿਹੜੇ ਉਹ ਬੇਨਤੀ ਕਰਦੇ ਹਾਂ ਵੀ ਹੁੰਮ-ਹੁਮਾ ਕੇ ਜਿੱਥੇ-ਜਿੱਥੇ ਵੀ ਸਮਾਗਮ ਹੋ ਰਹੇ ਆ, ਉੱਥੇ ਤੁਸੀਂ ਜਿਹੜੇ ਪਹੁੰਚੋ। ਜੇ ਕੋਈ ਨਹੀਂ ਕਰ ਰਿਹਾ ਤੇ ਆਪਣੇ ਜਿਹੜੇ ਉੱਥੋਂ ਦੇ ਗੁਰੂ ਘਰ ਜਾਂ ਇਕੱਠੇ ਹੋ ਕੇ ਚਾਹੇ ਨੌਜਵਾਨ ਆ, ਉਹ ਮਿਲ ਕੇ ਕੋਈ ਨਾ ਕੋਈ ਸਮਾਗਮ ਜਿਹੜਾ ਉਹ ਜ਼ਰੂਰ ਜੀ। ਰੱਖੋ। ਸੋ ਬਿਲਕੁਲ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਵੱਲੋਂ ਸਾਰੇ ਹੀ ਸਾਡੇ ਸਰੋਤੇ ਜਿੰਨੇ ਵੀ ਆ, ਬੇਨਤੀ ਆ ਆਪਣੇ-ਆਪਣੇ ਜਿੱਥੇ-ਜਿੱਥੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਆ, ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਪ੍ਰੋਗਰਾਮ ਰੱਖੋ, ਚਾਹੇ ਸਹਿਜ ਪਾਠ, ਸੁਖਮਨੀ ਸਾਹਿਬ, ਅਖੰਡ ਪਾਠ ਸਾਹਿਬ, ਕਵੀ ਦਰਬਾਰ ਕੁਛ ਵੀ। ਤੇ ਇਸੇ ਤਰ੍ਹਾਂ ਇੱਕ ਜ਼ਰੂਰ ਆਪਾਂ ਰੇਡੀਓ ਵੱਲੋਂ ਬੇਨਤੀ ਕਰਨੀ ਆ ਵੀ ਕੋਈ ਵੀ ਵੀਰ ਭੈਣ ਉਸ ਦੇ ਪਰਿਵਾਰ ਦੀ, ਉਹਦੀ ਵਾਈਫ ਦੀ, ਬੱਚੀ ਦੀ ਜਾਂ ਹੋਰ ਇੱਦਾਂ ਦੀਆਂ ਫੋਟੋਆਂ ਨਾ ਸ਼ੇਅਰ ਕਰੋ। ਇਹ ਗੱਲ ਚੰਗੀ ਨਹੀਂ ਹੈਗੀ। ਜਦੋਂ ਆਪਣੇ ਘਰ 'ਚ ਇੱਦਾਂ ਦਾ ਕਿਸੇ ਦਾ ਹਾਦਸਾ ਹੁੰਦਾ ਆਪਣੇ ਨਾਲ, ਅਸੀਂ ਕਦੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਫੋਟੋਆਂ ਨਹੀਂ ਸ਼ੇਅਰ ਕਰਦੇ। ਸੋ ਸਾਨੂੰ ਇੰਨੀ ਕੁ ਜ਼ਰੂਰ ਅਕਲ ਹੋਣੀ ਚਾਹੀਦੀ ਹੈ ਤੇ ਜਿਹੜੇ ਇੱਦਾਂ ਦੀ ਸ਼ੇਅਰ ਕਰਦੇ ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਕਹੋ, ਹੱਥ ਜੋੜ ਕੇ ਭਈ ਇਹ ਕੰਮ ਨਾ ਕਰੋ। ਦੇਖੋ ਉਹਨੇ ਪੂਰੀ ਉਮਰ ਆਪਣੇ ਪਰਿਵਾਰ ਨੂੰ ਜਿਹੜਾ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਜਿਹੜਾ ਉਹ ਲੁਕਾ ਕੇ ਰੱਖਿਆ। ਕੋਈ ਉਸ ਦੇ ਪਿੱਛੇ ਕਾਰਨ ਹੋਊਗਾ, ਉਸ ਦੀ ਉਸ ਗੱਲ ਨੂੰ ਆਪਾਂ ਸਮਝੀਏ ਤੇ ਇਦਾਂ ਦੇ ਕੰਮ ਜਿਹੜੇ ਆ ਉਹ ਨਾ ਹੀ ਜਿਹੜਾ ਉਹ ਕੀਤੀ ਹੈ, ਪਰਹੇਜ਼ ਕਰੀਏ। ਬੜੀ ਛੋਟੀ ਉਮਰ ਆ, ਉਹ ਫੁੱਲ ਚੁਗ ਰਹੇ ਆ ਉਸਦੀ ਘਰਵਾਲੀ ਤੇ ਉਸਦੀ ਬੱਚੀ, ਤੇ ਉਹ ਲੋਕੀ ਵੀਡੀਓ ਬਣਾ ਰਹੇ ਆ, ਲਾਈਵ ਕਰ ਰਹੇ, ਉਹ ਸਾਰਾ ਕੁਛ ਕਰ ਰਹੇ। ਆਈ ਥਿੰਕ ਅਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ, ਸੰਜਮ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਨੋ ਡਾਊਟ ਕੌਮ ਦਾ ਇੱਕ ਅਜਿਹਾ ਬੰਦਾ ਆ ਜਿਸ ਦਾ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਚਾਹੁੰਦੇ ਆ ਵੀ ਸਭ ਕੁਛ ਆਪਣੇ ਸਾਹਮਣੇ ਹਮੇਸ਼ਾ ਹੁੰਦਾ ਰਵੇ, ਪਰ ਆਪਾਂ ਨੂੰ ਉਹਨਾਂ ਦੀ ਜਿਹੜੇ ਪਰਿਵਾਰ ਦੀ ਪ੍ਰਾਈਵੇਸੀ ਦਾ ਵੀ ਜਿਹੜਾ ਉਹ ਜ਼ਰੂਰ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਤੇ ਹਰਜੋਤ ਸੋ ਇੱਕ ਸਿੰਘ ਵਾਰੀ ਫੇਰ ਰਾਜਕਰਮਵੀਰ ਸਿੰਘ ਜੀ ਜਿਹੜੇ ਕੈਲੀਫੋਰਨੀਆ 'ਚ ਆ, ਬੇ ਏਰੀਏ ਦੇ ਵਿੱਚ ਆ, ਖਾਸ ਕਰਕੇ ਅੰਬੈਸੀ ਦੇ ਸਾਹਮਣੇ, ਕੱਲ੍ਹ ਨੂੰ ਜ਼ਰੂਰ ਪਹੁੰਚੋ ਤੇ ਸਮਾਂ ਤੁਹਾਨੂੰ ਦੱਸਿਆ ਹੀ ਆ 11 ਤੋਂ 2 ਵਜੇ ਦਾ ਤੇ ਇਸ ਸ਼ਨਿਚਰਵਾਰ ਨੂੰ ਜਿਹੜਾ ਆ ਇਹ ਜੀ, ਸਮਾਗਮ ਜਿਹੜਾ ਉਹ ਸ਼ਨੀਚਰਵਾਰ ਨੂੰ ਹੈਗਾ। ਜੀ। ਜੀ, ਸੋ ਸੋ ਜ਼ਰੂਰ। ਇਸੇ ਤਰ੍ਹਾਂ ਵੱਖ-ਵੱਖ ਗੁਰੂ ਘਰਾਂ 'ਚ ਪ੍ਰੋਗਰਾਮ ਆ, ਉੱਥੇ ਵੀ ਜ਼ਰੂਰ ਪਰਿਵਾਰਾਂ ਸਮੇਤ ਪਹੁੰਚੋ। ਜੀ। ਜੀ, ਤੇ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਸਮਾਪਤੀ ਤੋਂ ਪਹਿਲਾਂ ਇੱਕ ਸ਼ੇਅਰ ਦੇ ਨਾਲ ਸਮਾਪਤੀ ਕਰਦੇ ਹਾਂ। ਕਹਿੰਦੇ, ਰਹਿਨੇ ਕੋ ਦਹਿਰ में आता नहीं कोई, रहने को दहर में आता नहीं गई कोई, ਤੁਮ ਜੈਸੇ ਗਏ ਜਾਤਾ ਨਹੀਂ ਕੋਈ। ਦੀਪ ਸਿੱਧੂ ਦੀ ਬੇਵਕਤੀ ਅਜਿਹੀ ਮੌਤ ਨੂੰ ਲੈ ਕੇ ਦੁਨੀਆ, ਕੌਮ ਜਿਹੜੀ ਉਹ ਪੂਰੀ ਤਰ੍ਹਾਂ ਅੱਖਾਂ ਨਮ ਨੇ, ਗਮ ਦੇ ਨਾਲ ਜਿਹੜੀਆਂ ਉਹ ਭਰੀਆਂ ਆ, ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਰਹਿਣਾ ਆ। ਸੋ ਯੋਧਿਆਂ ਦਾ ਕੰਮ ਹੁੰਦਾ ਆ ਸਿਰਾਂ, ਜਿਹੜੇ ਆ ਸਿਰਾਂ ਦੀ ਬਾਜੀ ਜਿਹੜੀ ਉਹ ਲਾਉਣਾ ਕੌਮ ਦੇ ਲਈ, ਤੇ ਬਾਕੀਆਂ ਦਾ ਕੰਮ ਹੁੰਦਾ ਆ ਵੀ ਉਹਨਾਂ ਸਿਰਾਂ ਦੀਆਂ ਲੱਗੀਆਂ ਬਾਜ਼ੀਆਂ ਆ ਉਸ ਨੂੰ ਜਿਹੜਾ ਤੋੜ ਚੜਾਉਣਾ। ਸੋ ਆਪਾਂ ਇੱਥੇ ਹੀ ਹੁਣ ਆਪਾਂ ਸਮਾਪਤ ਕਰਦੇ ਹਾਂ ਇਸ ਇਨਫੋਰਮੇਸ਼ਨ ਨੂੰ, ਤੇ ਇਜਾਜ਼ਤ ਲਈਏ ਹਰਜੋਤ ਸਿੰਘ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ।